ਇਹ ਕਿਸਾਨੀ ਦੀ ਲੜਾਈ ਨਹੀਂ ਰਹਿ ਗਈ, ਹੁਣ ਇਹ ਨਸਲਾਂ ਦੀ ਲੜਾਈ ਹੋ ਗਈ ਆ। ਸਾਡੇ ਨਸਲਾਂ ਤੇ ਅਟੈਕ ਕੀਤਾ ਜਾ ਰਿਹਾ। ਇਹੀ ਗੱਲ ਬਾਈ ਦੀਪ ਸਿੱਧੂ ਨੇ ਕਹੀ ਸੀ, ਉਹਨਾਂ ਨੂੰ ਬਾਅਦ ਚੋਂ ਬਹੁਤ ਤਰੀਕੇ ਦੇ ਨਾਲ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਇਹੀ ਗੱਲ ਹੁਣ ਤੁਸੀਂ ਕਹਿ ਰਹੇ ਵੀਰ, ਅਸੀਂ ਦੀਪ ਦੇ ਜਗਾਏ ਹੋਏ ਦੀਪ ਆ। ਗੱਲ ਕਰਦੇ ਪੂੰਜੀਪਤੀਆਂ ਨੂੰ ਕਰਜ਼ਾ ਮਾਫੀ ਕਰੀ ਜਾ ਰਿਹਾ, ਕਿੰਨੇ ਹਜ਼ਾਰ ਲੱਖ ਕਰੋੜ ਦਾ ਕਰਜ਼ਾ ਮਾਫ ਕਰਤਾ। ਸਾਡੇ ਲੱਖਾਂ ਰੁਪਏ ਵਾਲੇ ਕਿਸਾਨ ਇਹਨੂੰ ਚੁੱਭਦੇ ਨੇ, ਉਹਨਾਂ ਦੀ ਜਗ੍ਹਾ ਦੀ ਕੁਰਕੀ ਕੀਤੀ ਜਾਂਦੀ, ਉਹਨਾਂ ਦੀ ਜਗ੍ਹਾ ਦੀ ਕੁਰਕੀ ਕਿਉਂ ਨਹੀਂ ਕੀਤੀ ਜਾਂਦੀ? ਗੱਲ ਕਰੀ ਜਾਣ ਜੀ, ਕਰੀ ਜਾਣ। ਆਹ ਦੇਖੋ ਕਿਸ ਤਰ੍ਹਾਂ ਅਸੀਂ ਕੋਈ ਆਤੰਕਵਾਦੀ ਨਕਸਲਵਾਦੀ ਆ। ਧਰਮ ਵੀ ਇੱਕੋ ਹੀ ਆ, ਸਭ ਕੁਝ ਇੱਕੋ ਆ। ਜੇ ਧਰਮ ਕਹਿੰਦੇ ਨਾ ਧਰਮ ਦੇ ਰਾਹ ਤੇ ਚੱਲਣਾ ਪੈਂਦਾ ਤੇ ਬਹੁਤ ਕੁਝ ਚੱਲਣਾ ਪੈਂਦਾ। ਆਹ ਦੇਖੋ ਇਹ ਸਾਡੇ ਨਾਲ ਕੀਤਾ ਜਾ ਰਿਹਾ, ਇਹ ਸਾਡੇ ਨਾਲ ਆਸੂ ਖੋਲਦੇ ਗਏ ਸਿੱਟੇ ਜਾ ਰਹੇ ਨੇ ਕਿ ਇੱਕ ਪਾਸਾ ਕਰਕੇ ਜਾ ਮੋਦੀਆ। ਮੈਂ ਪੂਰੇ ਦੇਸ਼ ਨੂੰ ਕਹਿਣਾ ਚਾਹੁੰਦਾ ਕਿ ਇਹਦਾ ਬਾਈਕਾਟ ਕਰੋ। ਇਲੈਕਸ਼ਨ ਦੇ ਵਿੱਚ ਇਹਦੀ ਗਰਦਨ ਦੇ ਵਿੱਚੋਂ ਕਿੱਲਾ ਕੱਢ ਕੇ ਪੰਜਾਬੀ ਜਾਣਗੇ। ਪੰਜਾਬ 'ਚੋਂ ਲਹਿਰਾਂ ਉੱਠੀਆਂ ਨੇ, ਪੰਜਾਬ 'ਚੋਂ ਸੰਘਰਸ਼ ਛੁੱਟੇ ਨੇ। ਅੱਜ ਵੀ ਮੈਂ ਪੰਜਾਬ ਦੀ ਜਵਾਨੀ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਕੱਠੇ ਹੋ ਕੇ ਲੜੀਏ, ਨਹੀਂ ਤਾਂ ਬਹੁਤ ਘਾਣ ਹੋਣਾ ਪੰਜਾਬ ਦਾ। ਆਹ ਦੇਖੋ ਕਿਸ ਤਰ੍ਹਾਂ ਬਾਈ ਇਹ ਕਿਸਾਨੀ ਦੀ ਲੜਾਈ ਨਹੀਂ, ਇਹ ਦੱਸਣਾ ਚਾਹੁੰਦੇ ਆ ਕੈਮਰੇ ਥਰੂ। ਇਹ ਸਾਡੇ ਬਜ਼ੁਰਗ ਖੜੇ ਨੇ, ਇਹ ਕਿਸਾਨੀ ਦੀ ਲੜਾਈ ਨਹੀਂ ਰਹਿ ਗਈ, ਹੁਣ ਇਹ ਨਸਲਾਂ ਦੀ ਲੜਾਈ ਹੋ ਗਈ ਆ। ਸਾਡੇ ਨਸਲਾਂ ਤੇ ਅਟੈਕ ਕੀਤਾ ਜਾ ਰਿਹਾ। ਇਹੀ ਗੱਲ ਬਾਈ ਦੀਪ ਸਿੱਧੂ ਨੇ ਕਹੀ ਸੀ, ਉਹਨਾਂ ਨੂੰ ਬਾਅਦ ਚੋਂ ਬਹੁਤ ਤਰੀਕੇ ਦੇ ਨਾਲ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਇਹੀ ਗੱਲ ਹੁਣ ਤੁਸੀਂ ਕਹਿ ਰਹੇ ਵੀਰ, ਅਸੀਂ ਦੀਪ ਦੇ ਜਗਾਏ ਹੋਏ ਦੀਪ ਆ। ਮੇਰੀ ਤੁਸੀਂ ਦੇਖੋਗੇ ਮੋਨਾ ਘੋਨਾ ਸੀਗਾ, ਬੇਗੁਰਾ ਸੀਗਾ, ਪਤਾ ਨਹੀਂ ਸੀਗਾ। ਇਸੇ ਜਗ੍ਹਾ ਮੋਰਚਾ ਲੱਗਿਆ ਸੀ, ਸ਼ੰਭੂ ਮੋਰਚਾ, ਉੱਤੋਂ ਹੀ ਇਹ ਦੀਪ ਜਗਿਆ ਹੋਇਆ ਤੇ ਇਹ ਕਈ ਦੀਪ ਜਗਾ ਕੇ ਵੀ ਆਇਆ, ਜਗਾ ਕੇ ਜਾਊਗਾ। ਤੇ ਅੱਜ ਅਸੀਂ ਸਾਡੇ ਕਿਸਾਨ ਆਗੂ ਵੀ ਸਮਝ ਚੁੱਕੇ, ਬਜ਼ੁਰਗ ਵੀ ਸਮਝ, ਨੌਜਵਾਨ ਵੀ ਸਮਝ ਚੁੱਕੇ। ਉਹ ਨੌਜਵਾਨ ਨਹੀਂ ਰਹਿ ਗਏ ਕਿ ਇਹ ਨਸਲਾਂ ਦੀ ਲੜਾਈ ਆ। ਅੱਜ ਮੋਦੀ ਗੱਲ ਕਰਦੇ ਪੂੰਜੀਪਤੀਆਂ ਨੂੰ ਕਰਜ਼ਾ ਮਾਫੀ ਕਰੀ ਜਾ ਰਿਹਾ, ਕਿੰਨੇ ਹਜ਼ਾਰ ਲੱਖ ਕਰੋੜ ਦਾ ਕਰਜ਼ਾ ਮਾਫ ਕਰਤਾ। ਸਾਡੇ ਲੱਖਾਂ ਰੁਪਏ ਵਾਲੇ ਕਿਸਾਨ ਇਹਨੂੰ ਚੁੱਭਦੇ ਨੇ, ਉਹਨਾਂ ਦੀ ਜਗ੍ਹਾ ਦੀ ਕੁਰਕੀ ਕੀਤੀ ਜਾਂਦੀ, ਉਹਨਾਂ ਦੀ ਜਗ੍ਹਾ ਦੀ ਕੁਰਕੀ ਕਿਉਂ ਨਹੀਂ ਕੀਤੀ ਜਾਂਦੀ? ਗੱਲ ਹੁੰਦੀ ਸੀ MSP ਦੀ, ਉਦੋਂ ਦੀਪ ਬਾਈ ਨੇ ਕਿਹਾ ਸੀਗਾ ਕਿ ਅੱਜ ਅਸੀਂ ਬੈਠ ਕੇ ਅਸੀਂ ਉੱਠੀਏ ਨਾ, ਹਲੇ ਵੀ ਟਾਈਮ ਲਿਖਤੀ ਲੈ ਲਈਏ। ਚਲੋ ਸਾਡੇ ਕਿਸਾਨ ਆਗੂ ਨਾਲ ਧੋਖਾ ਕੀਤਾ ਇਹਨਾਂ ਨੇ, ਸਰਕਾਰਾਂ ਨੇ। ਅਸਲ ਦੇ ਵਿੱਚ ਇਸ ਟਾਈਮ ਕਿਸਾਨ ਆਗੂ ਨੂੰ ਸਮਝਣਾ ਚਾਹੀਦਾ, ਇਹ ਲਹਿਰਾਂ ਵਾਰ-ਵਾਰ ਨਹੀਂ ਉੱਠਦੀਆਂ। ਸਾਡੇ ਦੀਪ ਬਾਈ ਨੂੰ ਇਸੇ ਜਗ੍ਹਾ ਇਹਨਾਂ ਨੇ ਸ਼ਹੀਦ ਕੀਤਾ, ਇਹਨਾਂ ਨੇ ਐਕਸੀਡੈਂਟ ਦਾ ਨਾਮ ਦੇ ਕੇ ਮਾਰਿਆ ਗਿਆ ਤੇ ਉਹ ਇਨਸਾਫ ਹਲੇ ਤੱਕ ਦਿੱਤਾ ਇਹਨਾਂ ਨੇ। ਤੇ ਇਹ ਗੱਲ ਹੈ, ਕਈ ਸਾਡੇ ਨੌਜਵਾਨ ਇਹਨਾਂ ਨੇ ਕਤਲ ਕਰਤੇ, ਕਈ ਕਿਸਾਨੀ ਸੰਘਰਸ਼ ਦੇ ਵਿੱਚ ਕਤਲ ਹੋ ਗਏ, ਇਹਨਾਂ ਨੇ ਸ਼ਹੀਦ ਕਰਤੇ ਸਾਡੇ ਨੌਜਵਾਨ। ਜੇਲ੍ਹਾਂ 'ਚ ਬੈਠੇ, ਕਈ ਜੇਲ੍ਹਾਂ 'ਚ ਬੈਠੇ ਨੇ। ਗੱਲ ਕਰੀਏ ਬੰਦੀ ਸਿੰਘਾਂ ਦੀ, ਗੱਲ ਕਰੀਏ ਸਾਡੇ ਨੌਜਵਾਨਾਂ ਦੀ। ਕੱਲ੍ਹ ਭਾਨਾ ਸਿੱਧੂ ਰਿਹਾ ਹੋ ਕੇ ਆ ਗਿਆ, ਉਹ ਕੋਈ ਮਾੜੀ ਗਲਤ ਨਹੀਂ ਕਰਦਾ ਪਿਆ ਸੀ। ਇਸ ਕਰਕੇ ਏਜੰਸੀਆਂ ਦੇ ਚਾਹੁੰਦਾ ਇਹ ਟਾਈਮ ਆ ਇਕੱਠੇ ਹੋਣ ਦਾ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਕਿਸਾਨੀ ਮੋਰਚੇ ਦੇ ਵਿੱਚ ਰੂਪ ਦੇ ਵਿੱਚ। ਜੇ ਅੱਜ ਅਸੀਂ ਇਕੱਠੇ ਨਾ ਹੋਏ ਨਾ, ਇਹਨਾਂ ਨੇ ਇੱਦਾਂ ਹੀ ਸਾਡਾ ਘਾਣ ਕਰਨਾ। ਅਸੀਂ ਤਾਂ ਵੀਰੇ ਮਿੱਥ ਕੇ ਆਏ ਆ, ਜਿਹਦੇ ਇੱਥੋਂ ਮਰ ਕੇ ਜਾਵਾਂਗੇ, ਜਿਹਦੇ ਇੱਕ ਪਾਸਾ ਕਰਕੇ ਜਾਵਾਂਗੇ। ਇਹੀ ਟਾਈਮ ਆ ਭਾਈ। ਹੁਣ ਜਿਹੜੀ ਫੁੱਟ ਪਾਊ ਚੀਜ਼ਾਂ ਹੁੰਦੀਆਂ ਨੇ, ਫੁੱਟ ਪਾਊ ਗੱਲਾਂ ਕੀਤੀਆਂ ਜਾਂਦੀਆਂ ਨੇ, ਧਰਮ ਨੂੰ ਕਿਸਾਨੀ ਨੂੰ ਅਲੱਗ-ਅਲੱਗ ਕਰਕੇ ਕਈ ਵਾਰ ਸਟੇਜਾਂ ਤੋਂ ਵੀ ਪੇਸ਼ ਕਰ ਦਿੱਤਾ ਜਾਂਦਾ ਹੈ। ਕੀ ਕਹੋਗੇ? ਕਰੀ ਜਾਣ ਜੀ, ਕਰੀ ਜਾਣ। ਆਹ ਦੇਖੋ ਕਿਸ ਤਰ੍ਹਾਂ ਅਸੀਂ ਕੋਈ ਆਤੰਕਵਾਦੀ ਨਕਸਲਵਾਦੀ ਆ। ਧਰਮ ਵੀ ਇੱਕੋ ਹੀ ਆ, ਸਭ ਕੁਝ ਇੱਕੋ ਆ। ਜੇ ਧਰਮ ਕਹਿੰਦੇ ਨਾ ਧਰਮ ਦੇ ਰਾਹ ਤੇ ਚੱਲਣਾ ਪੈਂਦਾ ਤੇ ਬਹੁਤ ਕੁਝ ਚੱਲਣਾ ਪੈਂਦਾ। ਆਹ ਦੇਖੋ ਇਹ ਸਾਡੇ ਨਾਲ ਕੀਤਾ ਜਾ ਰਿਹਾ, ਇਹ ਸਾਡੇ ਨਾਲ ਆਸੂ ਖੋਲਦੇ ਗਏ ਸਿੱਟੇ ਜਾ ਰਹੇ ਨੇ। ਇਹ ਸਾਡਾ ਘਾਣ ਹੋ ਰਿਹਾ, ਇਹ ਪੰਜਾਬ ਜਵਾਨੀ ਦਾ ਘਾਣ ਹੋ ਰਿਹਾ। ਦੀਪ ਬਾਈ ਨੇ ਇਹ ਗੱਲਾਂ ਪਹਿਲੇ ਹੀ ਕਹਿਤੀਆਂ ਸੀਗਾ, ਹਲੇ ਵੀ ਟਾਈਮ ਆ। ਉਹ ਨਿਗਾਹ ਰੱਖੋ ਕੈਮਰੇ ਦੇ ਉੱਤੇ ਯਾਰ। ਅਸੀਂ ਖਾਲਿਸਤਾਨੀ, ਅਸੀਂ ਆਤੰਕਵਾਦੀ, ਸਾਡੇ ਨਾਲ ਤਾਂ ਚੀਜ਼ਾਂ ਕੀਤੀਆਂ ਜਾ ਰਹੀਆਂ। ਸਾਨੂੰ ਸੰਵਿਧਾਨ ਦੇ ਅਕੋਰਡਿੰਗ ਕੁਝ ਨਹੀਂ ਮਿਲ ਰਿਹਾ ਤੇ ਅਸੀਂ ਹਮੇਸ਼ਾ ਇਹ ਗੱਲ ਕਹਾਂਗੇ ਕਿ ਇੱਕ ਪਾਸਾ ਕਰਕੇ ਜਾ ਮੋਦੀਆ। ਮੈਂ ਪੂਰੇ ਦੇਸ਼ ਨੂੰ ਕਹਿਣਾ ਚਾਹੁੰਦਾ ਕਿ ਇਹਦਾ ਬਾਈਕਾਟ ਕਰੋ। ਇਲੈਕਸ਼ਨ ਦੇ ਵਿੱਚ ਇਹਦੀ ਗਰਦਨ ਦੇ ਵਿੱਚੋਂ ਕਿੱਲਾ ਕੱਢ ਕੇ ਪੰਜਾਬੀ ਜਾਣਗੇ। ਪੰਜਾਬ 'ਚੋਂ ਲਹਿਰਾਂ ਉੱਠੀਆਂ ਨੇ, ਪੰਜਾਬ 'ਚੋਂ ਸੰਘਰਸ਼ ਛੁੱਟੇ ਨੇ। ਅੱਜ ਵੀ ਮੈਂ ਪੰਜਾਬ ਦੀ ਜਵਾਨੀ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਕੱਠੇ ਹੋ ਕੇ ਲੜੀਏ, ਨਹੀਂ ਤਾਂ ਬਹੁਤ ਘਾਣ ਹੋਣਾ ਪੰਜਾਬ ਦਾ। ਆਹ ਦੇਖੋ ਕਿਸ ਤਰ੍ਹਾਂ ਕੀਤਾ ਜਾ ਰਿਹਾ। ਸਾਹ ਲੈ ਲਓ, ਕੋਈ ਨਾ ਬਾਈ। ਸੋ ਦੇਖ ਸਕਦੇ ਹੋ ਕਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ। ਇੱਕ ਵਾਰੀ ਮੈਂ ਚਾਹੂੰਗਾ ਕੈਮਰਾਮੈਨ ਇੱਧਰ ਆ ਜਾਣ। ਕਿ ਬਹੁਤ ਜ਼ਿਆਦਾ ਤੀਬਰ ਤਰੀਕੇ ਦੀ ਇਹ ਜਿਹੜੀ ਗੈਸ ਹੈ, ਜਿਹੜੀ ਕੈਮੀਕਲ ਨੇ, ਉਹ ਅਸਰ ਕਰਦੇ ਨੇ, ਬੋਲਿਆ ਵੀ ਨਹੀਂ ਜਾਂਦਾ ਕਈ ਵਾਰ। ਸੋ ਇਹ ਸਥਿਤੀ ਜਿਹੜੀ ਬਾਈ ਹੁਣੀ ਸਾਰੀ ਬਿਆਨ ਕੀਤੀ ਹੈ ਕਿ ਇਸ ਵਾਰ ਮੋਦੀ ਦੀ ਧੌਣ 'ਚੋਂ ਕੀਲਾ ਕੱਢਣ ਦੀਆਂ ਤਿਆਰੀਆਂ। ਬੇਸ਼ੱਕ ਉਹ ਦੇਸ਼ ਦਾ PM ਹੈ, ਦੇਸ਼ ਦੇ PM ਨੂੰ ਕਿਵੇਂ ਵਿਚਰਨਾ ਚਾਹੀਦਾ, ਕਿਵੇਂ ਦੇਸ਼ ਦੇ ਅੰਨਦਾਤਾ ਦੇ ਨਾਲ ਗੱਲਬਾਤ ਕਰਕੇ ਅੱਗੇ ਵਧਣਾ ਚਾਹੀਦਾ, ਕਿਵੇਂ ਨਿਬੇੜੇ ਕਰਨੇ ਚਾਹੀਦੇ ਨੇ, ਇਹ ਜਾਪਦਾ ਹੈ ਕਿ ਉਹ ਸਾਰਾ ਕੁਝ ਭੁੱਲ ਚੁੱਕੇ ਨੇ। ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਜ਼ੁਰਗ, ਨੌਜਵਾਨ ਇਸ ਅਥਰੂ ਗੈਸ ਦੇ ਗੋਲਿਆਂ ਦੀ ਮਾਰ ਦੇ ਨਾਲ ਤਰਾਹ ਕਰ ਰਹੇ ਨੇ। ਸੋ ਪਿੱਛੇ ਖਦੇੜਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ, ਕਿ ਇਹਨਾਂ ਨੂੰ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਿੱਛੇ ਖਦੇੜਿਆ ਜਾ ਸਕੇ ਤੇ ਉਹ ਅੱਗੇ ਹਰਿਆਣੇ